ਵੇਲੇ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਮੈਂ ਇਸ ਟਾਈਮ ਮੌਜੂਦ ਹਾਂ ਜਨਮ ਸਥਾਨ ਨਨਕਾਣਾ ਸਾਹਿਬ ਤੇ ਬਾਬਾ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਦਿਨ ਦੇ ਸਿਲਸਿਲੇ 'ਚ ਇੰਡੀਆ ਤੋਂ ਜਿਹੜੇ ਸਿੱਖ ਯਾਤਰੀ ਆਏ ਹੋਏ ਆ ਉਹਨਾਂ 'ਚੋਂ ਇੱਕ ਸਾਡੇ ਜਰਨਲਿਸਟ ਦੋਸਤ ਵੀ ਇੱਥੇ ਆਏ ਆ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਇਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਇੱਥੇ ਆ ਕੇ ਕਿਹਦਾ ਲੱਗਿਆ। ਸਾਨੂੰ ਜੀ ਬਹੁਤ ਵਧੀਆ ਲੱਗਿਆ। ਮੈਂ ਪੰਜਾਬ ਤੋਂ ਫੇਮਸ ਅਖਬਾਰ ਜਗਬਾਣੀ ਪੰਜਾਬ ਕੇਸਰੀ ਦੀ ਡਿਸਟ੍ਰਿਕਟ ਮੋਗਾ ਅਤੇ ਫਿਰੋਜ਼ਪੁਰ ਤੋਂ ਨੁਮਾਇੰਦਗੀ ਕਰ ਰਿਹਾ ਔਰ ਬੜੀਆਂ ਹੀ ਖੁਸ਼ੀਆਂ ਇਸ ਦਰਬਾਰ ਤੋਂ ਮਿਲੀਆਂ ਹਨ। ਮੈਂ ਇੱਕ ਕਿਸੇ ਲੜਕੀ ਦਾ ਪਾਸਪੋਰਟ ਬਣਾਉਣ ਦੇ ਲਈ ਗਿਆ ਸੀ, ਸਿੰਗਾਪੁਰ ਉਸਨੇ ਜਾਣਾ ਸੀ ਤੇ ਮੈਂ ਸੋਚਿਆ, ਉਹ ਲੜਕੀ ਕਹਿੰਦੀ ਵੀ ਵੀਰੇ ਤੂੰ ਪਾਸਪੋਰਟ ਬਣਾ ਲਾ। ਮੈਂ ਕਿਹਾ ਮੈਂ ਕਿਹੜਾ ਕੈਨੇਡਾ ਅਮਰੀਕਾ ਜਾਣਾ। ਫਿਰ ਮਨ 'ਚ ਫੁਰਨਾ ਆਇਆ ਕਿ ਚੱਲ ਹੋਰ ਨਹੀਂ ਤਾਂ ਪਾਕਿਸਤਾਨ ਹੀ ਵੇਖ ਕੇ ਆਵਾਂਗੇ। ਔਰ ਜਦੋਂ ਮੇਰਾ ਪਾਸਪੋਰਟ ਬਣ ਗਿਆ ਤੇ ਮੈਂ ਗੁਰੂ ਨਾਨਕ ਦੇ ਦਰਬਾਰ ਪਹੁੰਚ ਕੇ ਆਪਣੇ ਮਨ ਦੀ ਤਮੰਨਾ ਕੀਤੀ। ਔਰ ਤੀਸਰੀ ਵਾਰ ਜਦੋਂ ਮੈਂ ਆਇਆ ਤਾਂ ਮੈਂ ਇਹੀ ਦੇਖਿਆ ਕਿ ਜਿਹੜਾ ਸਾਡਾ ਨੌਜਵਾਨ ਵਰਗ ਆ ਉਹ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ ਨਹੀਂ ਪਹੁੰਚਦਾ। ਜ਼ਿਆਦਾਤਰ ਉਹ ਬਜ਼ੁਰਗ ਪਹੁੰਚਦੇ ਆ ਜਿਹੜੇ ਉਮਰ ਦੇ ਨੇੜੇ ਢੁੱਕੇ ਹੋਏ ਹਨ। ਠੀਕ ਆ, ਨੌਜਵਾਨ ਤਬਕੇ ਨੂੰ ਇਸ ਕਰਕੇ ਸਾਡੀਆਂ ਗੌਰਮੈਂਟਾਂ ਨਹੀਂ ਆਉਣ ਦਿੰਦੀਆਂ। ਉਹਨਾਂ ਨੂੰ ਇਹ ਡਰ ਪੈਦਾ ਕੀਤਾ ਗਿਆ ਕਿ ਜਿਹੜਾ ਕਿ ਪਾਕਿਸਤਾਨ ਜਿਹੜਾ ਜਾਏ ਆਉਂਦਾ ਉਹਦਾ ਜਿਹੜਾ ਕੈਨੇਡਾ ਅਮਰੀਕਾ ਜਾਂ ਹੋਰ ਵਿਕਸਿਤ ਮੁਲਕਾਂ ਦਾ ਵੀਜ਼ਾ ਨਹੀਂ ਲੱਗਦਾ। ਪਰ ਇਹ ਸਾਨੂੰ ਭਰਮ ਕੱਢ ਦੇਣੇ ਚਾਹੀਦੇ ਆ। ਮੈਂ ਪਾਕਿਸਤਾਨ ਵੀਜ਼ਾ ਲੱਗਣ ਤੋਂ ਬਾਅਦ ਵਿਦੇਸ਼ਾਂ ਦੀ ਯਾਤਰਾ ਵੀ ਕਰ ਮੈਂ ਆਇਆ। ਕੋਈ ਇਹਦਾ ਡਰ ਨਹੀਂ ਹੈਗਾ ਜੇ ਪਾਕਿਸਤਾਨ ਦੀ ਮੋਹਰ ਲੱਗ ਜਾਂਦੀ ਆ। ਔਰ ਪਾਕਿਸਤਾਨ 'ਚ ਜਿੰਨਾ ਸਾਨੂੰ ਮਾਣ ਅਤੇ ਸਤਿਕਾਰ ਮਿਲਦਾ ਤਾਂ ਉਹ ਵੀ ਇੱਕ ਮਿਸਾਲ ਹੈ। ਅੱਜ ਮੈਂ ਇੱਕ ਤੁਹਾਡਾ ਕੁੱਲੀ ਦੇਖਿਆ ਜੋ ਸਮਾਨ ਲੈ ਕੇ ਆ ਰਿਹਾ ਸੀ, ਉਹ ਬੜੇ ਹਾੜੇ ਕੱਢ ਰਿਹਾ ਸੀ ਕਿ ਮੇਰੇ ਤੇ ਸਮਾਨ ਲਓ। ਔਰ ਮੈਂ ਉਸ ਵਿੱਚ ਜੋ ਇਮਾਨਦਾਰੀ ਦੇਖੀ ਆ ਉਹ ਵੀ ਇੱਕ ਗੱਲ ਸ਼ੇਅਰ ਕਰਨੀ ਬਣਦੀ ਆ। ਹੁਣ ਮੈਂ ਕੁਛ ਪੈਸੇ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਚੱਲ ਯਾਰ ਇਹ ਸਮਾਨ ਨਹੀਂ ਰਖਾਉਣਾ, ਚੱਲ ਤੂੰ ਸਾਡੇ ਤੋਂ ਸੇਵਾ ਪਾਣੀ ਲੈ ਲੈ। ਕਹਿੰਦਾ ਨਹੀਂ, ਅਸੀਂ ਆਏ ਪੈਸੇ ਨਹੀਂ ਲੈਣੇ, ਅਸੀਂ ਜੇ ਸਾਡੇ ਤੇ ਤੂੰ ਸਮਾਨ ਰੱਖੇਗਾ ਤੇ ਪੈਸੇ ਲਵਾਂਗੇ, ਨਹੀਂ ਤਾਂ ਨਹੀਂ ਲੈਣੇ। ਬੇਸ਼ੱਕ ਅਸੀਂ ਖਾਲੀ ਤੁਰੇ ਫਿਰੀਏ। ਪਰ ਮੈਂ ਕਿਹਾ ਸਾਡੇ ਜਿਹੜਾ ਇੰਡੀਆ ਦੇ ਵਿੱਚ ਹੁੰਦਾ ਤਾਂ ਸ਼ਾਇਦ ਇਹ ਚੀਜ਼ ਉਹਨਾਂ ਨੇ ਹੱਸ ਕੇ ਲੈ ਲੈਣੀ ਸੀ ਵੀ ਫੜਾ ਯਾਰ, ਜਿੰਨੇ ਆਉਂਦੇ ਨਹੀਂ ਸਮਾਨ ਲੈਣਾ ਨਾ ਸੀ ਤੇ 4 ਪੈਸੇ ਤਾਂ ਸਾਨੂੰ ਆਉਂਦੇ ਆ ਨਾ। ਠੀਕ ਹੈ ਜੀ, ਤੀਸਰੀ ਵਾਰ ਆਏ ਆ, ਬੱਚਿਆਂ ਨੂੰ ਮੈਂ ਨਾਲ ਲੈ ਕੇ ਆਇਆ ਔਰ ਸਾਡੇ ਬੂ ਪਿੰਡ ਬੁਰਜ ਤੋਂ ਵੀ ਆਏ ਫੌਜੀ ਸਾਹਿਬ, ਹੋਰ ਵੀ ਇਲਾਕੇ 'ਚੋਂ ਪਰਿਵਾਰ ਆਏ ਆ। ਔਰ ਜਦੋਂ ਸਾਨੂੰ ਵੀਜ਼ੇ ਬਾਰੇ ਪਤਾ ਲੱਗਾ ਤਾਂ ਅਸੀਂ ਫੇਸਬੁੱਕ 'ਤੇ ਪਾਇਆ। ਮੇਰੇ ਖਿਆਲ 10-15 ਪਰਿਵਾਰ ਇਹੋ ਜਿਹੇ ਆ ਜਿਹੜੇ ਉਹ ਫੇਸਬੁੱਕ ਤੋਂ ਦੇਖ ਕੇ ਹੀ ਇੱਧਰ ਆ ਗਏ ਆ ਅਤੇ ਇੱਥੇ ਆ ਕੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ। ਤਮੰਨਾ ਸੀ ਕਿ ਪੰਜਾ ਸਾਹਿਬ ਫਿਰ ਦੁਬਾਰਾ ਜਾਣ ਦੀ, ਪਰ ਵੀਜ਼ਾ ਜਿਹੜਾ ਥੋੜ੍ਹੇ ਦਿਨ ਦਾ ਲੱਗਿਆ। ਪਰ ਇਹ ਜਿਹੜੀ ਗੁਰੂ ਨਾਨਕ ਨੇ ਆਪੇ ਜਿਹੜੀਆਂ ਬਿਮਾਰੀਆਂ ਹਟਾ ਦੇਣੀਆਂ, ਸਾਨੂੰ ਇਹ ਤੋਂ ਡਰਨਾ ਨਹੀਂ ਚਾਹੀਦਾ। ਕੋਈ ਪਰਵਾਹ ਨਹੀਂ ਹੈਗੀ ਕਿ ਅਸੀਂ ਨਾ ਪਹਿਲਾਂ ਡਰੇ ਹਾਂ ਨਾ ਅਸੀਂ ਕਰੋਨਾ ਤੋਂ ਡਰਨਾ। ਸਾਡੇ ਤੇ ਗੁਰੂ ਨਾਨਕ ਦੀ ਕਿਰਪਾ ਜੀ। ਧੰਨਵਾਦ ਜੀ। ਸੁਣ ਲਿਆ ਜੀ ਤੁਸੀਂ, ਬੜੇ ਉਹਨਾਂ ਦੀ ਗੱਲਬਾਤ ਸੁਣ ਕੇ ਮੈਨੂੰ ਤਾਂ ਬੜਾ ਚੰਗਾ ਲੱਗਿਆ। ਬਾਕੀ ਤੁਸੀਂ ਆਪ ਵੀ ਸੁਣ ਲਈ ਹੋਏਗੀ ਕਿ ਨੌਜਵਾਨਾਂ ਨੂੰ ਵੀ ਜਿਹੜਾ ਉਹਨਾਂ ਦਾ ਮੈਸੇਜ ਆ ਉਹ ਵੀ ਸੁਣ ਲਿਆ ਅਤੇ ਬਾਕੀ ਜਿਹੜਾ ਉਹਨਾਂ ਦੇ ਪਾਕਿਸਤਾਨ ਦੇ ਬਾਰੇ ਵਿਚਾਰ ਉਹ ਵੀ ਤੁਸੀਂ ਸੁਣ ਲਏ। ਅਤੇ ਇਹਨਾਂ ਨੂੰ ਅਸੀਂ ਬਾਰ-ਬਾਰ ਆਉਂਦੇ ਰਹਿਣਗੇ, ਬਾਰ-ਬਾਰ ਵੈਲਕਮ ਕਰਦੇ ਰਹਾਂਗੇ।